मैं मंजे ते सुत्ती पई ते ही मेरे उपर छत डिग गई। छत डिगण नाल मेरी पूरी साइड ते सੱਟ लगी आ, पिछे भी सੱਟਾਂ ਲੱਗੀਆਂ ਆ। प्रशासन तो ही मंग करदी है कि साडी जिन्नी हो सकती मदद की जाए। मेरे माँ प्यो नहीं मेरे सिर ते है, मेरे भरा लेबर का काम करते। ਮੀਂਹ ਦੇ ਪ੍ਰਭਾਵ ਨਾਲ ਹੀ जी मीह नाल काफ़ी दिनों तो मीह पै रहा सी, तो साडी छत च हो रही सी, पानी सिम रहा सी। पानी सिमण नाल साडा काफ़ी ज़्यादा नुकसान हो गया। साडा अंदर पिया समान भी सारा नुकसानिया गया सीगा। ਦੇਖ ਸਕਦੇ ਹੋ ਆਹ ਹੀ ਮੰਜਾ ਸੀ ਸ਼ਾਇਦ ਅੰਦਰ। हाँ जी हाँ जी हाँ जी, यही वाला मंजा जी। इत्ते पे जी मेरी सिस्टर, ਅੱਛਾ जो कि ये थल्ले आ के सारा कुछ घुट हो गई बिचे, ਅੱਛਾ ते इनू फिर कढ़िया कुड़ी नू। फिर ਇਹ ਜ਼ਰੂਰੀ ਨਹੀਂ ਕਿ ਗਲ ਤੱਕ ਹੜ੍ਹ 'ਚ ਆਪਾਂ ਡੁੱਬ ਜਾਈਏ ਫੇਰ ਹੀ ਮਦਦ ਆਉਣੀ ਹੁੰਦੀ ਹੈ। ਮਦਦ ਤਾਂ ਇਹਨਾਂ ਦੀ ਵੀ ਬਣਦੀ ਹੈ। ਹੁਣ ਤੁਸੀਂ ਕਰੋਗੇ ਕੋਈ ਹੀਲਾ ਇਹਨਾਂ ਦੇ ਲਈ ਜਿੰਨਾ ਨੁਕਸਾਨ ਹੋਇਆ ਹੈ? ਨੁਕਸਾਨ ਤਾਂ ਭਾਰੀ ਹੈ, ਚਲੋ ਮਜ਼ਦੂਰ ਵਰਗ ਦੇ ਲਈ ਤਾਂ ਇਹੀ ਨੁਕਸਾਨ ਬਹੁਤ ਭਾਰੀ ਹੈ। ਸਭ ਤੋਂ ਜਦੋਂ ਇੰਪੋਰਟੈਂਟ ਸਭ ਤੋਂ ਜ਼ਿਆਦਾ ਪੂੰਜੀ ਤਾਂ ਘਰ ਬਣਾਉਣ ਤੇ ਹੀ ਲੱਗਦੀ ਹੈ। ਇਹ ਡਿੱਗ ਗਿਆ, ਕੀ ਕਹਿੰਦੇ ਹੋ ਹੁਣ? ਨਹੀਂ, ਵੈਸੇ ਤੇ ਇਹਨਾਂ ਦੀ ਬਾਲਿਆਂ ਦੀ ਵੀ ਛੱਤ ਦੇ ਪੈਸੇ ਜਿਹੜੇ ਮਿਲਦੇ ਆ 2.5 ਲੱਖ ਰੁਪਈਆ, ਉਹ ਵੀ ਫਾਈਲ ਆਪਾਂ ਕੀਤੀ ਹੋਈ ਸੀਗੀ। ਠੀਕ ਹੈ, ਉਹਦੇ ਵੀ 1 ਮਹੀਨੇ ਦੇ ਅੰਦਰ ਅੰਦਰ ਆ ਜਾਣੇ ਪੈਸੇ। ਤੇ ਇਹ ਗੱਲਾਂ 'ਚ ਨਾ ਹੋਵੇ, ਹੁਣ ਹੋਵੇ। ਨਹੀਂ, ਇਹਨਾਂ ਦੇ ਨਾਲ ਹੀ ਹੋਇਆ ਸੀ ਸਾਡਾ ਸਾਰਾ। ਤੇ ਦੂਸਰੀ ਜਿਹੜੀ ਹੈ 1,20,000 ਵਾਲੀ ਹੈ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ, ਇਹਦੇ 'ਚ ਮਿਲੇਗਾ। 1 ਲੱਖ ਨਹੀਂ, 1,80,000 ਹੈ। ਪੰਜਾਬ ਜਿੱਥੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ, ਉੱਥੇ ਹੀ ਮੀਂਹ ਨੇ ਵੀ ਰੁਕਣ ਦਾ ਨਾਮ ਨਹੀਂ ਲਿਆ। ਅੱਤ ਦਾ ਮੀਂਹ ਪਿਆ, ਕਈ ਦਿਨਾਂ ਦੇ ਰੈੱਡ ਅਲਰਟ ਜਾਰੀ ਰਹੇ। ਇਹ ਸਭ ਦੇ ਵਿਚਾਲੇ ਹੜ੍ਹਾਂ ਵਾਲੇ ਏਰੀਏ ਦੀਆਂ ਤਸਵੀਰਾਂ ਤਾਂ ਤੁਹਾਨੂੰ ਦਿਖਾਈਆਂ ਹੀ ਸੀ, ਜਿੱਥੇ ਲੋਕਾਂ ਦੇ ਘਰ ਤਬਾਹ ਹੋ ਗਏ ਨੇ, ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਨੇ। ਇਹ ਸਭ ਦੇ ਵਿਚਾਲੇ ਮੀਂਹ ਨੇ ਉਹ ਜਗ੍ਹਾ ਵੀ ਨਹੀਂ ਛੱਡੀ ਹੈਗੀ ਜਿੱਥੇ ਹੜ੍ਹ ਹੀ ਨਹੀਂ ਆਏ। ਉਸ ਜਗ੍ਹਾ ਤੇ ਮੀਂਹਾਂ ਨੇ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਇਹ ਛੱਤਾਂ ਕਿੰਨਾ ਕੁ ਚਿਰ ਭਾਰ ਚੱਲ ਸਕਦੀਆਂ ਸੀ, ਕਿੰਨਾ ਕੁ ਸਮਾਂ ਮੀਂਹ ਦੀ ਮਾਰ ਨੂੰ ਚੱਲ ਸਕਦੀਆਂ ਸੀ, ਉਹਨਾਂ ਨੇ ਝੱਲਿਆ ਤੇ ਉਸ ਤੋਂ ਬਾਅਦ ਇਹਨਾਂ ਛੱਤਾਂ ਨੇ ਹੱਥ ਖੜੇ ਕਰ ਦਿੱਤੇ। ਇਸ ਸਮੇਂ ਚੋਕਾਂ ਕਲਾਂ ਜ਼ਿਲ੍ਹਾ ਜਲੰਧਰ 'ਚ ਮੌਜੂਦ ਆ। ਇੱਕ ਘਰ ਦੇ ਅੰਦਰ, ਜਿਸ ਘਰ ਦੀ ਛੱਤ ਰਾਤ ਦੇ ਸਮੇਂ ਜਦੋਂ ਪਰਿਵਾਰ ਇਸੇ ਹੀ ਛੱਤ ਥੱਲੇ ਸੁੱਤਾ ਸੀ, ਉਹ ਹੇਠਾਂ ਡਿੱਗ ਜਾਂਦੀ ਹੈ। ਛੱਤ ਦੇ ਥੱਲੇ ਪਰਿਵਾਰਕ ਜੀਅ ਵੀ ਆ ਜਾਂਦੇ ਨੇ। ਉਹਨਾਂ ਦੇ ਕੋਲੋਂ ਆਪਾਂ ਪੁੱਛਦੇ ਹਾਂ ਕਿ ਕਿਸੇ ਦੇ ਸੱਟ ਫੇਟ ਤਾਂ ਨਹੀਂ ਲੱਗੀ, ਤੇ ਇਹੋ ਜਿਹੇ ਹਾਲਾਤ ਜਦੋਂ ਬਣ ਜਾਂਦੇ ਨੇ ਤਾਂ ਆਪਣੇ ਆਪ ਨੂੰ ਉਹਨਾਂ ਨੇ ਕਿਵੇਂ ਬਚਾਇਆ। ਇੱਕ ਵਾਰੀ ਮੈਂ ਚਾਹੂੰਗਾ ਵੀ ਆਹ ਤਸਵੀਰ ਜ਼ਰੂਰ ਦੇਖ ਲਓ। ਬਾਲਿਆਂ ਵਾਲੀ ਛੱਤ ਸੀਗੀ ਤੇ ਉਸ ਤੋਂ ਉੱਤੇ ਉਹਨਾਂ ਨੇ ਮਿੱਟੀ ਪਾਈ ਹੋਈ ਹੈ, ਕਾਫੀ ਮੋਟੀ ਪਰਤ, ਤੇ ਇੰਨਾ ਭਾਰ ਇੱਕਦਮ ਉੱਤੇ ਡਿੱਗ ਜਾਣਾ। ਤੇ ਇਹ ਰੱਬ ਦੀ ਮਿਹਰ ਦੇ ਨਾਲ ਹੀ ਕਹਿੰਦੇ ਬਚਾਅ ਹੋ ਗਿਆ ਵੈਸੇ ਸੱਟ ਫੇਟ ਤੋਂ, ਪਰ ਆਪਾਂ ਪਰਿਵਾਰਕ ਜੀਆਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਮਨ ਰਾਣੀ ਆ ਤੇ ਮੈਂ ਚੋਕਲਾਂ ਦੀ ਵਸਨੀਕ ਹਾਂ। ਮੇਰੇ ਰਾਤ ਦੇ ਟਾਈਮ ਹੀ ਛੱਤ ਉੱਪਰ ਡਿੱਗ ਗਈ ਆ। ਤੁਸੀਂ ਥੱਲੇ ਪਏ ਸੀ। ਮੈਂ ਮੰਜੇ ਤੇ ਸੁੱਤੀ ਪਈ ਤੇ ਹੀ ਮੇਰੇ ਉੱਪਰ ਛੱਤ ਡਿੱਗ ਗਈ। ਛੱਤ ਡਿਗਣ ਨਾਲ ਮੇਰੀ ਪੂਰੀ ਸਾਈਡ ਤੇ ਸੱਟ ਲੱਗੀ ਆ, ਪਿੱਛੇ ਵੀ ਸੱਟਾਂ ਲੱਗੀਆਂ ਆ, ਬਹੁਤ ਜ਼ਿਆਦਾ ਸੱਟਾਂ ਲੱਗੀਆਂ ਆ। ਇਸ ਕਰਕੇ मैं प्रशासन तो ही मंग करदी है कि साडी जिन्नी हो सकती मदद की जाए। मेरे माँ प्यो नहीं मेरे सिर ते है, मेरे भरा लेबर का काम करते, उन्होंने दे सिर ते ही घर का काम सारा चलता है, घर का खर्च उहदे सिर ते ही चलता। इस करके प्रशासन तो मंग करते हैं कि साडी जिन्नी मदद हो सकती की जाए। जी, प्रशासन देखते हैं कित्थे क खड़दा, क्योंकि असी हालात ਜਿਹੜੇ देख रहे हैं हड़ प्रभावित एरिया ਦੇ ਵਿੱਚ ਵੀ ਜਦੋਂ ਕਿਸੇ ਨੂੰ ਜਾ ਕੇ ਪੁੱਛਦੇ ਆ, ਉਹ ਕਹਿੰਦੇ ਨੇ ਵੀ ਪ੍ਰਸ਼ਾਸਨ ਤਾਂ ਨਹੀਂ ਜੀ ਲੱਭਦਾ, ਆਮ ਲੋਕ ਹੀ ਲੱਗੇ ਹੋਏ ਨੇ, ਆਮ ਸੰਸਥਾਵਾਂ ਆਪਣੇ ਪੱਧਰ ਤੇ ਜਿਹੜਾ ਵਿਅਕਤੀ ਜਿੰਨੀ ਸੇਵਾ ਕਰ ਸਕਦਾ ਉਹ ਕਰ ਰਿਹਾ। ਭੈਣ ਹੋਣੀ ਪ੍ਰਸ਼ਾਸਨ ਤੋਂ ਸਿੱਧੀ ਮੰਗ ਕੀਤੀ ਹੈ। ਵੈਸੇ ਦੱਸ ਦਈਏ, ਜੇਕਰ ਡਿਜ਼ਾਸਟਰ ਰਿਲੀਫ ਦੀ ਗੱਲ ਕਰੀਏ, ਜਿਹੜਾ ਪੰਜਾਬ ਦੇ ਵਿੱਚ ਜੇਕਰ ਕੋਈ ਆਫਤ ਆਉਂਦੀ ਹੈ ਪੰਜਾਬ ਨੂੰ, ਵੈਸੇ ਤਾਂ ਪੰਜਾਬ ਸਰਕਾਰ ਨੇ ਆਫਤ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ, ਤੇ ਜੇਕਰ ਅਜਿਹੇ ਵਿੱਚ ਕੋਈ ਘਰ 70% ਤੱਕ ਨੁਕਸਾਨਿਆ ਜਾਂਦਾ ਹੈ ਤਾਂ 1,80,000 ਰੁਪਏ ਦੀ ਮਦਦ ਸਰਕਾਰੀ ਉਸ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚੋਂ ਕਰਨੀ ਹੁੰਦੀ ਹੈ। ਪਰ ਹੁਣ ਉਹਨਾਂ ਘਰਾਂ ਦੀ ਜਿਹੜੇ ਬਿਲਕੁਲ ਹੀ ਤਬਾਹ ਹੋ ਗਏ ਨੇ, ਜਾਂ ਫਿਰ ਜਿਹੜੇ ਇਸ ਤਰੀਕੇ ਦੇ ਨਾਲ ਅੱਧੇ ਨੁਕਸਾਨੇ ਗਏ ਨੇ, ਉਹਨਾਂ ਦਾ ਭਰਪਾਈ ਕਰਦੀ ਹੈ ਸਰਕਾਰ ਜਾਂ ਨਹੀਂ ਕਰਦੀ, ਸਮਾਂ ਬਿਆਨ ਕਰੂਗਾ। ਭੈਣੇ, ਤੁਸੀਂ ਦੱਸਿਆ ਵੀ ਮਾਪੇ ਵੀ ਸਿਰ ਤੇ ਨਹੀਂ ਹੈਗੇ, ਭਰਾ ਵੀ ਕਹਿ ਲਈਏ ਰੁਜ਼ਗਾਰ ਕਰਦੇ ਨੇ, ਮਜ਼ਦੂਰੀ ਕਰਕੇ ਕਮਾਉਂਦੇ ਨੇ, ਤਾਂ ਫਿਰ ਇਹ ਜਦੋਂ ਡਿੱਗੀ ਛੱਤ ਤਾਂ ਕੀ ਆਇਆ ਮਨ ਦੇ ਵਿੱਚ ਉਸ ਸਮੇਂ? ਸਭ ਤੋਂ ਪਹਿਲਾਂ ਉਸ ਟਾਈਮ ਸਭ ਤੋਂ ਪਹਿਲਾਂ ਤਾਂ ਇਹੀ ਆਇਆ ਕਿ ਪਤਾ ਨਹੀਂ ਰੱਬ ਨੇ ਮੈਨੂੰ ਰੱਖਣਾ ਕਿ ਨਹੀਂ। ਮੈਂ ਆਪਣੇ ਭਰਾ ਨੂੰ ਆਵਾਜ਼ਾਂ ਲਗਾਈਆਂ, ਇਹ ਵਿਚਾਰਾ ਨੱਠਾ ਆਇਆ, ਇਹਨੇ ਹੀ ਆ ਕੇ ਇੰਨੇ ਵੱਡੇ ਸੰਕਟ ਵਿੱਚੋਂ ਮੈਨੂੰ ਕੱਢ ਕੇ ਇਹਨੇ ਮੈਨੂੰ ਬਾਹਰ ਲੈ ਕੇ ਆਂਦਾ, ਜਦ ਕਿ ਉਸ ਟਾਈਮ ਸਾਡੇ ਕੋਲ
ਕੋਈ ਨਹੀਂ ਸੀ, ਮੇਰੇ ਭਰਾ ਨੇ ਹੀ ਮੇਰੀ ਮਦਦ ਕੀਤੀ। ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ 2:30 ਦੇ ਵਿਚਕਾਰ ਦੀ ਗੱਲ ਆ। ਇਹ ਉਸ ਟਾਈਮ ਹੀ ਇਹ ਸਾਡੇ ਉੱਤੇ ਭਾਣਾ ਵਰਤਿਆ ਆ। ਇਹ ਡਿੱਗੀ ਕਾਦੇ ਨਾਲ? ਮੀਂਹ ਦੇ ਪ੍ਰਭਾਵ ਨਾਲ ਹੀ ਜੀ ਮੀਂਹ ਨਾਲ, ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਤਾਂ ਸਾਡੀ ਛੱਤ ਚੋ ਰਹੀ ਸੀ, ਪਾਣੀ ਸਿਮ ਰਿਹਾ ਸੀ। ਪਾਣੀ ਸਿਮਣ ਨਾਲ ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ। ਸਾਡਾ ਅੰਦਰ ਪਿਆ ਸਮਾਨ ਵੀ ਸਾਰਾ ਨੁਕਸਾਨਿਆ ਗਿਆ ਸੀਗਾ, ਜਿਸ ਦੇ ਚੱਲਦੇ ਹੋਏ ਸਾਡੇ ਘਰ ਦੀ ਪੂਰੀ ਛੱਤ ਜਿਹੜੀ ਉਹ ਡਿੱਗ ਗਈ। ਡਿੱਗਣ ਨਾਲ ਮੇਰੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ। ਠੀਕ ਹੈ, ਇੱਧਰ ਆਉਂਦੇ ਆ। ਭਾਜੀ ਤੁਸੀਂ ਇੱਥੇ ਹੀ ਸੀ ਜਦੋਂ ਹੋਇਆ? ਹਾਂਜੀ, ਮੇਰਾ ਨਾਮ ਅੰਮ੍ਰਿਤਪਾਲ ਹੈ, ਪਿੰਡ ਚੋਕਲਾਂ ਦਾ ਰਹਿਣ ਵਾਲਾ ਆ ਜੀ। ਰਾਤ ਦਾ ਟਾਈਮ ਸੀ, ਸਿਸਟਰ ਮੇਰੀ ਸੁੱਤੀ ਪਈ ਸੀ, ਜਿਹਦੇ ਵਿੱਚੋਂ 2:30-3 ਵਜੇ ਦੇ ਵਿੱਚ ਖੜਾਕ ਦੀ ਆਵਾਜ਼ ਸੁਣੀ ਤੇ ਮੈਂ ਉੱਠ ਕੇ ਜਦੋਂ ਬਾਹਰ ਦੌੜਾ ਤੇ ਮੇਰੀ ਭੈਣ ਦੀ ਮੈਨੂੰ ਆਵਾਜ਼ ਸੁਣੀ ਵੀ ਮੈਂ ਥੱਲੇ ਆ ਗਈ ਹਾਂ। ਮੈਂ ਜਦੋਂ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਉੱਪਰੋਂ ਮੇਰੇ ਤੇ ਵੀ ਯਾਨੀ ਕਿ ਜਿੱਦਾਂ ਪੱਥਰ ਦੀ ਡਿੱਗੀ ਆਵਾਜ਼ ਸਿਰ 'ਚ ਲੱਗੀ ਤੇ ਮੈਂ ਬੜਾ ਯਾਨੀ ਕਿ ਘਬਰਾ ਕੇ ਫਿਰ ਵੀ ਆਪਣੀ ਭੈਣ ਦੀ ਹਿੰਮਤ ਕਰਕੇ ਉਹਨੂੰ ਉਠਾ ਲਿਆ, ਉਹਨੂੰ ਕੱਢਿਆ ਤੇ ਆਪਣਾ ਯਾਨੀ ਕਿ ਹੌਸਲਾ ਨਹੀਂ ਮੈਂ ਟੁੱਟਣ ਦਿੱਤਾ। ਅੱਛਾ। ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਮੈਨੂੰ ਜੋ ਵੀ ਕੁਛ ਸਾਡੇ ਘਰ ਪਰਿਵਾਰ ਦਾ ਨੁਕਸਾਨ ਹੋਇਆ ਉਹ ਭਰਵਾਈ ਕੀਤੀ ਜਾਵੇ। ਬਾਕੀ ਮੈਂ ਵੀਰਾਂ ਭਰਾਵਾਂ ਦੇ ਹੱਥ ਮੂਹਰੇ ਜੋੜਦਾ ਆ। ਮੇਰੇ ਨਾ ਮਾਂ ਨਾ ਮੇਰੇ ਪੇ ਆ, ਮੇਰੇ ਸਿਰ ਤੇ ਕੋਈ ਨਹੀਂ। ਅਸੀਂ 2 ਬ੍ਰਦਰ ਕਮਾਉਣ ਵਾਲੇ ਆ ਘਰ ਦੇ ਵਿੱਚ। ਠੀਕ ਹੈ। ਤੁਸੀਂ ਮਜ਼ਦੂਰੀ ਕਰਦੇ ਹੋ? ਹਾਂਜੀ। ਠੀਕ ਹੈ। ਆਹ ਦੇਖ ਸਕਦੇ ਹੋ, ਆਹ ਹੀ ਮੰਜਾ ਸੀ ਸ਼ਾਇਦ ਅੰਦਰ? ਹਾਂਜੀ ਇਹੀ ਵਾਲਾ ਮੰਜਾ ਜੀ। ਇੱਥੇ ਪਈ ਸੀ ਮੇਰੀ ਸਿਸਟਰ, ਅੱਛਾ, ਜੋ ਕਿ ਇਹ ਥੱਲੇ ਆ ਕੇ ਸਾਰਾ ਕੁਝ ਘੁੱਟ ਹੋ ਗਈ ਵਿੱਚੇ। ਅੱਛਾ। ਤੇ ਇਹਨੂੰ ਫਿਰ ਕੱਢਿਆ ਕੁੜੀ ਨੂੰ। ਫਿਰ ਤੇ ਰਾਤ ਦੇ ਸਮੇਂ ਫਿਰ ਆਪੇ ਹੀ ਕਰਦੇ ਰਹੇ ਜਾਂ ਕੋਈ ਮਦਦ ਦੇ ਲਈ ਆ ਗਿਆ ਸੀ? ਆ ਗਏ ਸੀ, ਆਂਢ ਗੁਆਂਢ ਆ ਗਏ ਸੀ, ਮੇਰੇ ਚਾਚਾ ਤਾਏ ਦੇ ਜਿੰਨੇ ਲੜਕੇ ਆ ਸਾਰੇ ਆ ਗਏ, ਗਲੀ ਮਹੱਲੇ ਵਾਲੇ ਆ ਗਏ। ਉਹਨਾਂ ਨੇ ਪੂਰਾ ਨਾਲ ਸਹਿਯੋਗ ਦਿੱਤਾ। ਅੱਛਾ। ਹੱਥ ਬਟਾਇਆ ਮੇਰੇ ਨਾਲ, ਕਿਉਂ ਇੰਨਾ ਵਜੇ ਤੋਂ ਇਕੱਲੇ ਤੋਂ ਨਹੀਂ ਹੋ ਸਕਦਾ ਸੀ। ਆਵਾਜ਼ਾਂ ਲਗਾਈਆਂ, ਸਾਰੇ ਆ ਗਏ ਸੀ ਤਕਰੀਬਨ। ਠੀਕ ਹੈ ਜੀ। ਇੱਥੋਂ ਬਾਈ ਹੁਣੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸਾਡੇ ਕੋਲ ਆ ਗਏ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਸੀਂ ਪਹੁੰਚੇ ਹੋ ਇੱਥੇ। ਸਥਿਤੀ ਵੈਸੇ ਤਾਂ ਇਹ ਜ਼ਰੂਰੀ ਨਹੀਂ ਕਿ ਗਲ ਤੱਕ ਹੜ੍ਹ 'ਚ ਆਪਾਂ ਡੁੱਬ ਜਾਈਏ ਫੇਰ ਹੀ ਮਦਦ ਆਉਣੀ ਹੁੰਦੀ ਹੈ। ਮਦਦ ਤਾਂ ਇਹਨਾਂ ਦੀ ਵੀ ਬਣਦੀ ਹੈ। ਹੁਣ ਤੁਸੀਂ ਕਰੋਗੇ ਕੋਈ ਹੀਲਾ ਇਹਨਾਂ ਦੇ ਲਈ? ਜਿੰਨਾ ਨੁਕਸਾਨ ਹੋਇਆ, ਨੁਕਸਾਨ ਤਾਂ ਭਾਰੀ ਹੈ। ਚਲੋ ਮਜ਼ਦੂਰ ਵਰਗ ਦੇ ਲਈ ਤਾਂ ਇਹੀ ਨੁਕਸਾਨ ਬਹੁਤ ਭਾਰੀ ਹੈ। ਸਭ ਤੋਂ ਜਦੋਂ ਇੰਪੋਰਟੈਂਟ, ਸਭ ਤੋਂ ਜ਼ਿਆਦਾ ਪੂੰਜੀ ਤਾਂ ਘਰ ਬਣਾਉਣ ਤੇ ਹੀ ਲੱਗਦੀ ਹੈ। ਇਹ ਡਿੱਗ ਗਿਆ, ਕੀ ਕਹਿੰਦੇ ਹੋ ਹੁਣ? ਨਹੀਂ, ਅਸੀਂ ਜੀ ਰਾਤੀ ਵੀ ਇਹ ਮੌਕਾ ਦੇਖ ਕੇ ਗਏ ਸੀਗੇ, ਇਹਦੇ ਬਾਰੇ ਸਾਰਾ ਦੇਖਿਆ ਸੀਗਾ। ਠੀਕ ਹੈ ਜੀ। ਤੇ ਇਹਦੇ ਬਾਰੇ ਇਨਫੋਰਮੇਸ਼ਨ ਸਾਡੇ ਹਲਕਾ ਇੰਚਾਰਜ ਨਿਤਿਨ ਕੋਹਲੀ ਜੀ ਨੂੰ ਵੀ ਦਿੱਤੀ ਹੋਈ ਹੈ। ਠੀਕ ਹੈ। ਤੇ ਅੱਜ ਵੀ ਪਟਵਾਰੀ ਸਾਹਿਬ ਭੇਜੇ ਸੀਗੇ, ਉਹਨਾਂ ਨੇ ਆ ਕੇ ਰਿਪੋਰਟ ਕੀਤੀ ਇਹਦੀ ਸਾਰੀ, ਤੇ 1-2 ਦਿਨ 'ਚ ਇਹਨਾਂ ਦੀ ਪੇਮੈਂਟ ਕਰਵਾ ਦਾਂਗੇ ਜਿੰਨੀ ਜਲਦੀ ਹੋ ਸਕੇ। ਕਿਹੜੇ ਫੰਡ ਦੇ ਤਹਿਤ ਹੋਊਗੀ ਇਹ? ਡਿਜ਼ਾਸਟਰ ਮੈਨੇਜਮੈਂਟ ਰਿਲੀਫ ਦੇ ਅੰਡਰ ਆਊਗੀ ਜਾਂ ਫਿਰ ਕੋਈ ਹੋਰ? ਵੈਸੇ ਤੇ ਇਹਨਾਂ ਦੀ ਬਾਲਿਆਂ ਦੀ ਵੀ ਛੱਤ ਦੇ ਪੈਸੇ ਜਿਹੜੇ ਮਿਲਦੇ ਆ 2.5 ਲੱਖ ਰੁਪਈਆ, ਉਹ ਵੀ ਫਾਈਲ ਆਪਾਂ ਕੀਤੀ ਹੋਈ ਸੀਗੀ। ਠੀਕ ਹੈ। ਉਹਦੇ ਵੀ 1 ਮਹੀਨੇ ਦੇ ਅੰਦਰ ਆ ਜਾਣੇ ਪੈਸੇ। ਤੇ ਇਹ ਗੱਲਾਂ 'ਚ ਨਾ ਹੋਵੇ, ਹੁਣ ਹੋਵੇ। ਇਹਨਾਂ ਦੇ ਨਾਲ ਹੀ ਹੋਇਆ ਸੀ ਸਾਡਾ ਸਾਰਾ। ਤੇ ਦੂਸਰੀ ਜਿਹੜੀ ਹੈ 1,20,000 ਵਾਲੀ ਹੈ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ, ਇਹਦੇ 'ਚ ਮਿਲੇਗਾ ਜੀ। 1 ਲੱਖ ਨਹੀਂ, 1,80,000 ਹੈ। 70% ਜੇ ਨੁਕਸਾਨਿਆ ਜਾਂਦਾ ਘਰ ਤਾਂ 1,80,000 ਮਿਲਦਾ। ਜੇ ਉਹ ਕਹਿ ਲਈਏ ਵੀ ਹੋਰ ਉਹਦੇ 'ਚ ਪ੍ਰੋਵੀਜ਼ਨ ਹੈ ਜਿਹਦੇ 'ਚ 1,20 ਕਰਨਾ ਹੋਏਗੀ, ਅਸੀਂ ਉਹਦੇ ਅਕੋਰਡਿੰਗ ਇਹਦਾ ਕਰਾਂਗੇ ਸਾਰਾ। ਤੇ ਬਾਕੀ ਇੱਕ ਮੌਕੇ ਤੇ ਵੀ ਆਪਾਂ 6500 ਰੁਪਏ ਇੱਕ ਸਰਕਾਰ ਵੱਲੋਂ ਅੱਜ ਹੀ ਇਹਨਾਂ ਨੂੰ ਟਰਾਈ ਕਰਾਂਗੇ ਮਿਲ ਜੇ। ਤੇ ਮੈਡੀਕਲ ਸਹੂਲਤ ਜਿੱਦਾਂ ਭੈਣ ਹੋਣਾ ਦੇ ਦੱਸਦੇ ਸੱਟਾਂ ਲੱਗੀਆਂ ਨੇ, ਮੈਡੀਕਲ ਸਹੂਲਤ ਵੀ ਕੋਈ ਪ੍ਰੋਵਾਈਡ ਕਰਾ ਰਹੇ ਹੋ? ਜੀ ਕਰਾਂਗੇ ਗੱਲ ਸਾਰੀ, ਜੋ ਵੀ ਇਹਦੇ ਵਿੱਚ ਹੋ ਸਕਦਾ ਵੱਧ ਤੋਂ ਵੱਧ ਹੈਲਪ ਕਰਾਂਗੇ, ਆਪਣੇ ਕੋਲੋਂ ਵੀ ਕਰਾਂਗੇ ਉੱਦਾਂ। ਅੱਛਾ ਲਗਨ ਜੀ, ਵੈਸੇ ਇੱਕ ਇਹ ਸਾਰੇ ਦੇ ਵਿੱਚ ਗੱਲ ਹੈ, ਇਹ ਅਸਾਧਾਰਨ ਤਰੀਕੇ ਦੀਆਂ ਇਹ ਘਟਨਾਵਾਂ ਨੇ ਕਿਉਂਕਿ ਮੌਸਮ ਦੇ ਖਰਾਬੇ ਦੇ ਨਾਲ ਵਾਪਰੀਆਂ ਨੇ। ਇੱਕ ਪਾਸੇ ਤਾਂ ਆਪਾਂ ਹੜ੍ਹ ਦੀ ਮਾਰ ਦੇਖ ਰਹੇ ਹਾਂ, ਜਿੱਥੇ ਵੀ ਹੋ ਰਿਹਾ ਹੈ ਕੋਈ ਦੱਸੋ ਕੋਈ ਕਿਵੇਂ ਸੰਪਰਕ ਕਰਨ, ਕਿਉਂਕਿ ਹਰੇਕ ਬੰਦਾ ਪਹੁੰਚ ਨਹੀਂ ਕਰ ਸਕਦਾ, ਹਰੇਕ ਬੰਦੇ ਦੀ ਮੀਡੀਆ ਤੱਕ ਵੀ ਪਹੁੰਚ ਨਹੀਂ ਹੈਗੀ। ਪਰ ਤੁਹਾਡੇ ਜਿੰਨਾ ਰੇਡੀਅਸ ਹੈ ਉਹਦੇ ਵਿੱਚ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ, ਤੁਸੀਂ ਉਸ ਭਰਪਾਈ ਦੇ ਲਈ ਅੱਗੇ ਜੇ ਆ ਰਹੇ ਹੋ, ਇਸ ਤਰੀਕੇ ਨਾਲ ਤੁਸੀਂ ਇੱਥੇ ਪਹੁੰਚੇ ਹੋ, ਤਾਂ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਉਹ ਥੋੜਾ ਜਿਹਾ ਦੱਸ ਦਿਓ ਤਾਂ ਕਿ ਕੋਈ ਰਹੇ ਨਾ। ਇਹ ਨਾ ਹੋਵੇ ਵੀ ਇੱਕ ਬੰਦਾ ਜਿਹਦੀ ਤਾਂ ਤੁਹਾਡੇ ਤੱਕ ਪਹੁੰਚ ਹੈਗੀ ਉਹ ਤਾਂ ਲੈ ਲਵੇ ਫਾਇਦਾ, ਪਰ ਜਿਹੜਾ ਵਿਚਾਰਾ ਬਿਲਕੁਲ ਹੀ ਪੀੜਿਆ ਹੋਇਆ, ਜਿਹਨੂੰ ਇਹ ਵੀ ਨਹੀਂ ਪਤਾ ਵੀ ਤੁਹਾਡੇ ਤੱਕ ਪਹੁੰਚ ਵੀ ਕਰ ਸਕਦਾ, ਤੇ ਉਹ ਫਿਰ ਕਿੱਦਾਂ ਕਰੇ? ਵੈਸੇ ਤੇ ਅਸੀਂ ਆਪਣੇ ਲੈਵਲ ਤੇ ਕੱਲ ਸਾਰੇ ਪਿੰਡ 'ਚ ਘੁੰਮ ਕੇ ਗਏ ਆ। ਕਈ ਇਹੋ ਜਿਹੇ ਘਰ ਵੀ ਸੀ ਜਿਹੜੇ ਸਾਡੇ ਤੱਕ ਨਹੀਂ ਪਹੁੰਚੇ, ਅਸੀਂ ਆਪ ਉਹਨਾਂ ਤੱਕ ਪਹੁੰਚ ਕੀਤੀ ਹੈ ਤੇ ਸਾਰਾ ਦੇਖਿਆ ਸੀਗਾ। ਹੁਣ ਵੀ ਮੈਂ ਜਾ ਰਿਹਾ 2 ਜਗ੍ਹਾ ਹੋਰ ਇਦਾਂ ਹੀ ਹੋਇਆ ਸੇਮ ਕੇਸ। ਕਿਹੜੀ ਜਗ੍ਹਾ? ਇੱਥੇ ਪਿੰਡ ਦੇ ਵਿੱਚ ਹੀ ਆ ਦੂਸਰੀ ਸਾਈਡ, ਉਹਨਾਂ ਦੇ ਵੀ ਇਦਾਂ ਹੀ, ਉਹਨਾਂ ਨੇ ਮੈਨੂੰ ਨਹੀਂ ਦੱਸਿਆ ਸੀਗਾ, ਅਸੀਂ ਰਾਤ ਨੂੰ ਆਏ ਤਾਂ ਪਤਾ ਲੱਗਾ ਸਾਨੂੰ। ਠੀਕ ਹੈ। ਹਾਂਜੀ, ਤੇ ਉੱਥੇ ਵੀ ਪਟਵਾਰੀ ਸਾਹਿਬ ਨਾਲ ਗੱਲ ਹੋ ਗਈ ਹੈ, ਕੱਲ ਸਵੇਰੇ ਉਹਨਾਂ ਦੀ ਰਿਪੋਰਟ ਹੋ ਜਾਏਗੀ ਤੇ ਨਾਲ ਹੀ ਫਿਰ ਪੇਮੈਂਟ ਦਾ ਆਪਾਂ ਜੋ ਵੀ ਅੱਗੇ ਦਾ ਪ੍ਰੋਸੀਜਰ ਕਰਾਂਗੇ।
ਹੋਊਗਾ ਜੀ ਪੱਕਾ ਹੋਏਗਾ ਜੀ। ਇਹ ਲਗਨਪ੍ਰੀਤ ਹੋਣੀ ਨੇ ਇੱਥੋਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ, ਇਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਵੱਲੋਂ ਜੋ ਕਰ ਸਕਦੇ ਹਾਂ ਕਰ ਰਹੇ ਹਾਂ। ਆਪਾਂ ਸਰਕਾਰ ਨੂੰ ਭੰਡਣ ਦੀ ਬਜਾਏ ਜੇ ਇਸ ਗੱਲ ਤੇ ਆਈਏ ਵੀ ਭਾਈ ਜਿੰਨਾ ਕੁ ਕਰ ਸਕਦੇ ਨੇ ਬਹੁਤੇ ਚੋਂ ਬਹੁਤਾ ਥੋੜੇ ਚੋਂ ਥੋੜਾ ਹਰੇਕ ਬੰਦਾ ਕਰੇ। ਵੈਸੇ ਤਾਂ ਅਸੀਂ ਜਿੱਥੇ ਵੀ ਗਏ ਆ ਹੜ੍ਹ ਪ੍ਰਭਾਵਿਤ ਏਰੀਏ, ਤਸਵੀਰਾਂ ਤੁਹਾਨੂੰ ਡੇਰਾ ਬਾਬਾ ਨਾਨਕ ਤੋਂ ਵੀ ਦਿਖਾਈਆਂ, ਅਜਨਾਲੇ ਤੋਂ ਵੀ ਦਿਖਾਈਆਂ, ਸੁਲਤਾਨਪੁਰ ਲੋਧੀ ਤੋਂ ਤਾਂ ਬਾਰ-ਬਾਰ ਅਸੀਂ ਜਾ ਕੇ ਤਸਵੀਰਾਂ ਦਿਖਾਈਆਂ। ਉੱਥੇ ਦੇ ਹਾਲਾਤ ਤੁਸੀਂ ਦੇਖੇ ਨੇ। ਹੜ੍ਹ ਪ੍ਰੋਵਨ ਏਰੀਏ ਦੇ ਵਿੱਚ ਤਾਂ ਚਲੋ ਜਿਹੜੀ ਮਾਰ ਹੈਗੀ ਹੈ, ਪਰ ਇਹ ਲੋਕਾਂ ਦਾ ਦਰਦ ਉਸ ਸਾਰੇ ਦੇ ਵਿੱਚ ਕਿਤੇ ਨਾ ਕਿਤੇ ਛਿਪਿਆ ਰਹਿ ਜਾਂਦਾ, ਕਿਉਂਕਿ ਹਰੇਕ ਬੰਦਾ ਕਹਿੰਦਾ ਵੀ ਨਹੀਂ ਯਾਰ ਹੜ੍ਹ ਪ੍ਰਭਾਵਿਤ ਏਰੀਏ 'ਚ ਜ਼ਿਆਦਾ ਨੁਕਸਾਨ ਹੋਇਆ। ਨੁਕਸਾਨ ਹੁੰਦਾ, ਥੋੜਾ ਹੋਵੇ ਚਾਹੇ ਬਹੁਤਾ ਹੋਵੇ। ਤੁਸੀਂ ਇਹ ਸਾਰੀ ਗੱਲਬਾਤ ਸੁਣੀ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ, ਤੇ ਇਸ ਦੇ ਲਈ ਜੇਕਰ ਤੁਸੀਂ ਵੀ ਕੋਈ ਮਦਦ ਕਰ ਸਕਦੇ ਹੋ ਤਾਂ ਅਸੀਂ ਨੰਬਰ ਤੁਹਾਡੇ ਨਾਲ ਵੀ ਸਾਂਝਾ ਕਰ ਦਿਆਂਗੇ, ਜ਼ਰੂਰ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਨਾਲ। ਧੰਨਵਾਦ।